पर पिछले 2 दिन ਜਿਹੜੇ ਨਾ ਪਿੰਡ ਤੇ ਬੜੇ ਭਾਰੀ ਲੰਘੇ ਆ ਜਿਹੜੇ ਨਾ ਸਾਈਡ ਦਿਨ ਲੰਘੇ 2 ਪਿੰਡ ਵਾਲਿਆਂ ਦੇ। अस्सलाम वालेकुम, की हाल चाल है तुहाडा? उम्मीद करदा सारा ठीक ठाक हो गया। अल्लाह ताला दे फजल ते करम दे नाल शुरू करदे हैं अज दा व्लॉग। कल ना मैं अपना व्लॉग जो राती छड्डता सीगा, पिंडों आया सी फोन, एक बंदा ना फोत हो गया उत्थे। बड़ा यार दुख लग्या मैनूं ओहदा। पहलों तो ना उन्होंने किसी रिश्तेदार ने दाल आया, उन्होंने ज़मीन उत्थे वेच के ना साडे कोल उन्होंने ज़मीन लैनी सीगी। ਉਹ ਜਿਹਨੂੰ ਪੈਸੇ ਦਿੱਤੇ ਉਹ ਪੈਸੇ ਖਾ ਗਿਆ ਉਹਨਾਂ ਦੇ। ਉਹ ਮੁੜ ਕੇ ਨਾ ਕਿਸੇ ਕੋ ਕੰਮ ਕਰਦਾ ਸੀ, ਡਰਾਈਵਰ ਸੀਗਾ, ਉੱਥੋਂ ਛੱਡ ਕੇ ਆ ਗਿਆ। ਪਤਾ ਨਹੀਂ ਕੀ ਗੱਲ ਬਣੀ ਹੋਊਗੀ ਉੱਥੇ ਆ ਕੇ ਰਕਸ਼ਾ ਲਿਆ। ਰਕਸ਼ੇ ਵਾਲਾ ਕੰਮ ਜਿਹੜਾ ਮੱਠਾ ਸੀਗਾ, ਫਿਰ ਦਿਹਾੜੀ ਸ਼ੁਰੂ ਕਰ ਲਈ ਉਹਨੇ। ਮਹੀਨਾ ਡੇਢ ਦਿਹਾੜੀ ਕੀਤੀ ਆ। ਫਿਰ 40-45 ਸਾਲ ਦੀ ਉਮਰ 'ਚ ਦਿਹਾੜੀ ਤਾਂ ਹੁੰਦੀ ਕੋਈ ਨਹੀਂ, ਛੋਟੇ ਬੱਚੇ ਵਿਚਾਰੇ ਦੇ। ਮੁੜ ਕੇ ਫਿਰ ਉਹਨੇ ਰਕਸ਼ੇ ਵਾਲਾ ਕੰਮ ਸ਼ੁਰੂ ਕਰ ਲਿਆ। ਹੁਣ ਕੱਲ੍ਹ ਪਤਾ ਲੱਗਿਆ ਵੀ ਨਾ ਪਿਛਲੇ ਤਕਰੀਬਨ 1.5 ਹਫ਼ਤੇ ਤੋਂ ਨਾ ਉਹ ਵਿਚਾਰੇ ਨਾ 2 ਟਾਈਮ ਦੇ ਖਾਣ ਤੋਂ ਵੀ ਤੰਗ ਸੀਗੇ। ਅਤੇ ਜਦੋਂ ਮੈਂ ਸਾਰੀ ਗੱਲ ਸੁਣੀ ਨਾ, ਮੇਰਾ ਦਿਲ ਜਿਹੜਾ ਨਾ ਟੁੱਟ ਜਿਹਾ ਗਿਆ। ਉਹ ਵੀ ਨਾ ਇੰਨਾ ਯਾਰ ਮਾੜੇ ਹਾਲਾਤ ਆ। ਅਸਲ 'ਚ ਕੱਲ੍ਹ ਡੀਜ਼ਲ ਪੈਟਰੋਲ ਹੋਰ ਵੱਧ ਗਿਆ। ਉਹ ਕੱਲ੍ਹ ਸਵਾਰੀ ਲੈ ਕੇ ਗਿਆ ਹੋਇਆ ਸੀ ਸ਼ਹਿਰ, ਉੱਥੇ ਰਕਸ਼ਾ ਖੜ੍ਹਾ ਕੀਤਾ ਸਰਵਿਸ ਵਾਲੇ ਕੋਲ, ਸਰਵਿਸ ਕਰਾਉਣ ਵਾਸਤੇ। ਆਪ ਜਾ ਕੇ ਨਾ ਪਿੰਡ ਦੀ ਦੁਕਾਨ ਹੈ ਇੱਕ, ਉੱਥੇ ਬਹਿ ਗਿਆ। ਉੱਥੇ ਬੈਠੇ ਨੂੰ ਵਿਚਾਰਿਆਂ ਨੂੰ ਅਟੈਕ ਹੋਇਆ ਵਾ ਅਤੇ ਉਹ ਜਾਂਦਾ ਰਿਹਾ। ਹੁਣ ਛੋਟੇ ਬੱਚੇ, ਪਤਾ ਨਹੀਂ ਕੀ ਬਣੇਗਾ ਉਹਨਾਂ ਦਾ। ਅੱਜ ਅਸੀਂ ਵੀ ਵਾਪਸ ਘਰ ਜਾਣਾ ਵਾ। ਜਨਾਜ਼ਾ ਵਗੈਰਾ ਤਾਂ ਉਹਦਾ ਹੋ ਗਿਆ ਹੋਣਾ, ਸ਼ਾਇਦ ਕੁੱਲ ਵੀ ਹੋ ਗਿਆ ਹੁਣ। ਚੱਲਦੇ ਹਾਂ। ਪਹਿਲੋਂ ਤਾਂ ਨਾ ਇੱਥੇ ਟੂਬ ਲੱਭਦੇ ਹਾਂ ਕੋਈ। ਟੂਬ ਕੀ ਕਰਨੀ ਤੁਹਾਨੂੰ ਦਿਖਾਉਂਦਾ ਮੈਂ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਅੱਜ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਰਹੇ। ਅਤੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਿਆ। ਸੁਬਾਹ ਦੇ ਨਾਲ ਤਕਰੀਬਨ 8 ਵਜੇ ਖੜ੍ਹੇ ਆ ਅਤੇ ਸਾਡੀ ਨਾ ਹੁਣ ਫੁੱਲ ਤਿਆਰੀ ਹੈ ਜਾਣ ਦੀ। ਨਾਸ਼ਤਾ ਵਗੈਰਾ ਅਸੀਂ ਕਰ ਲਿਆ ਵਾ। ਹੋ ਗਈ ਫਿੱਟ ਬਸ? ਅੱਛਾ, ਲੈਂਸ ਦੇ ਕਰਕੇ ਨੱਟ ਲਾਣੇ ਹੈ। ਇਹ ਕੰਮ ਸੌਖਾ ਪੀਟਰ ਨਾਲ ਤਾਂ, ਹੈ ਨਾ? ਹੈ ਇਹ ਬਹੁਤ ਸੌਖਾ। ਹਾਂ, ਭਾਈ ਹੁਣੀ ਬੋਰ ਚਲਾਉਣ ਲੱਗੇ ਆ। ਹੈਗਾ ਜਮਲ ਹੋਣਾ ਦਾ ਹੀ ਆ, ਅਤੇ ਬਾਗ ਨੂੰ ਪਾਣੀ ਸ਼ਾਣੀ ਲਾਉਣਗੇ। ਬਿਜਲੀ ਤੇ ਨਹੀਂ ਹੈਗਾ, ਇਹ ਹੈਗਾ ਇਹਨਾਂ ਦਾ ਸੋਲਰ 'ਤੇ ਨਾ। ਤੁਹਾਨੂੰ ਦਿਖਾਉਂਦੇ ਸਾਰਾ ਵੀ ਕਿੱਦਾਂ ਚੱਲਦਾ ਇਹ, ਕੀ ਨਿਜ਼ਾਮ ਬਣਾਇਆ ਹੋਇਆ ਇਹਨਾਂ ਨੇ। ਅਸੀਂ ਲੈ ਆਏ ਹਾਂ, ਮਿਲ ਵੀ ਸਾਨੂੰ ਫਰੀ ਗਈ ਹੈ। ਵੈਸੇ ਅਖਬਾਰ ਦੇ ਵਿੱਚ 25-30 ਰੁਪਏ ਦੀ ਵਿਕ ਜਾਂਦੀ ਹੈ, ਪਰ ਉਹ ਬੰਦੇ ਨੇ ਨਾ ਸਾਡੇ ਕੋਲ ਪੈਸੇ ਨਹੀਂ ਲਏ ਹੈਗੇ, ਇਹਦੀ ਦੇ ਦਿੱਤੀ ਉਹਨੇ। ਰੱਖੇ ਹੋਏ ਅਸੀਂ ਮੋਟਰਸਾਈਕਲ 'ਤੇ ਮਾਲਟੇ, ਇਹ ਬੰਨਣੇ ਹੁਣ ਇਹਦੇ ਨਾਲ। ਕੋਈ ਪੱਕਾ ਕੰਮ ਕਰਨਾ, ਗ੍ਰਿਪਾਂ ਲਾਓ ਪੱਕੀਆਂ। ਮੈਂ ਲਾਏ ਆ, ਲਿਆ ਕੇ ਲਾਏ ਆ, ਵਿੱਚੋਂ ਕਾਬਲੇ ਕੱਢ ਦਿੱਤੇ, ਡਾਇਰੈਕਟ ਤਾਰਾਂ ਠੋਕ ਦਿੱਤੀਆਂ। ਅੱਛਾ, ਵੀ ਤੁਸੀਂ ਇਹਨੂੰ ਪੱਕੇ ਲੱਗੇ ਰਹਿਣ ਦਿਓ। ਜੋੜ ਗਰਮ ਨਹੀਂ ਹੁੰਦੇ? ਨਹੀਂ, ਗਰਮ ਹੁੰਦੇ ਰਹਿਣਾ ਸੀ, ਕਿਹੜਾ ਹੱਥ ਲਾਉਣਾ। ਨਹੀਂ ਫਿਰ ਵੀ ਜੋ ਗਰਮ ਹੁੰਦੇ, ਫਿਰ ਜਦੋਂ ਗਰਮ ਹੋਣ ਨਾ ਫਿਰ ਕਰੰਟ ਜ਼ਾਇਆ ਹੁੰਦਾ ਨਾ। ਉਹ ਤਾਂ ਹੁੰਦਾ। ਸਮੈਰ ਕੱਲ੍ਹ ਵੀ ਦੱਸ ਕੇ ਗਿਆ। ਪਰਸੋਂ ਦਾ ਭਰਾ ਆਇਆ ਸੀ, ਉਹ ਵੀ ਇਹ ਗੱਲ ਦਾ। ਪੱਕਾ ਕੰਮ ਕਰੋਗੇ? ਪੱਕਾ ਕੰਮ। ਟੋਟਾ ਹਾਂ, ਟੋਟੇ ਹੁੰਦਾ ਜੋੜ ਲਈ ਦੇ। ਮੁੜ ਕੇ ਪਲੇਟਾਂ ਕੁਛ ਗਾਇਬ ਵੀ ਹੋਈਆਂ ਵਿੱਚ ਉਹਨਾਂ ਦੀਆਂ, ਉਹ ਪਰਲੀ ਸਾਈਡ 'ਤੇ ਨਹੀਂ। ਬਾਕੀ ਚਲਾਉਣ ਲੱਗੇ ਹੁਣ, ਦੇਖਦੇ ਕੀ ਕਰਦੇ। ਚੱਲ ਗਈ ਹੈ, ਸਲੋ ਚੱਲਦੀ ਪਈ ਮੋਟਰ। ਰੇਸ ਦੇ ਕਰੰਟ ਸਾਰਾ ਛੋੜ ਦੇ। ਮੱਖੀ ਦਾ ਪਾਣੀ ਨਿਕਲਿਆ ਕਾਫੀ ਹੈ। ਮੱਖੀਆਂ ਦੇਖ ਕਿੰਨੀਆਂ ਮਰੀਆਂ ਪਈਆਂ ਵਿੱਚ, ਠੰਡ ਨਾਲ ਸ਼ਹਿਦ ਵਾਲੀਆਂ। ਹਾਂ, ਇਹ ਪਾਣੀ ਪੀਣ ਆਉਂਦੀਆਂ ਹੋਣੀਆਂ ਨਾ। ਪਾਣੀ ਠੰਡਾ ਹੁੰਦਾ ਤਾਂ ਉੱਥੇ ਹੀ ਰਹਿ ਜਾਂਦੀ। ਮੁੜ ਕੇ ਆਇਆ ਪਾਣੀ। ਉਹ ਮਾਲੀ ਆ, ਕੀ ਕਰੂੰਗਾ ਮਾਲੀ ਦੀ। ਆ ਮੱਖੀਆਂ ਪਈਆਂ, ਇਹ ਪਾਣੀ ਛੱਡ ਕੇ ਜਾਂਦਾ ਦੁਬਾਰਾ ਉਸ ਵਾਰ। ਪਤਾ ਨਹੀਂ ਆ ਮੱਖੀਆਂ ਪਈਆਂ ਵਿੱਚ। ਹਾਂ, ਮੱਖੀਆਂ ਪਈਆਂ ਇਹ ਉਹਦੀਆਂ ਹੋਣੀਆਂ। ਹਾਂ, ਉਹ ਸਾਹਮਣੇ ਪਏ ਡੱਬੇ ਸ਼ਹਿਦ ਵਾਲੇ, ਉੱਥੋਂ ਆਈਆਂ ਇਹ। क्या चक्कर है मौली, की करूँ बंद का तो एक करंट पूरा नहीं करे ना, पहले घटा आ गया। हजे ना टूबल सही चलता नहीं पाया हैगा। जिथे प्लेटा खड़ियाँ ना उत्थे दरख्त की छां हो ना, उत्ते वो थोड़े सूरज उत्ते आएगा ना तो फिर सही स्पीड फड़ लेगा। ये नाल है भी डीजल की काफ़ी बचत हो जाती है। इन्हों डीजल जो नहीं साड़ना पैंदा हैगा। नहीं तो अगे पहलों पीटर तो सारा निज़ाम हुंदा सीगा, सारा तेल फूक के ना ਜਿਹੜੇ पैसे आते सी बाग तो सारे उधर ही लग जाते ਸੀਗੇ। ਇਸ ਸਾਲ ਕੋਹਰਾ ਬਹੁਤ ਜ਼ਿਆਦਾ ਪਿਆ ਨਾ, ਅਤੇ ਅੰਬਾਂ ਦੇ ਬੂਟੇ ਤਾਂ ਸੁੱਕ ਗਏ ਆ। ਕੋਂਪਲਾਂ ਜਿਹੜੀਆਂ ਨਾ ਬਿਲਕੁਲ ਹੀ ਖੁਸ਼ਕ ਹੋਈਆਂ ਪਈਆਂ ਇਹਨਾਂ ਦੀਆਂ। ਬੇਟਾ ਦੇ ਨਾ ਕੋਸ਼ਿਸ਼ ਤੇ ਛਾਂ ਵਾ ਹਜੇ। ਇਹ ਟਰਾਲੀ ਬਣਾਈ ਹੋਈ ਆ। ਬੜਾ ਨਾ ਮਜ਼ਬੂਤ ਫਰੇਮ ਬਣਾਇਆ ਟਰਾਲੀ ਦਾ। ਥੱਲੇ ਲੱਗੇ ਹੋਇਆ ਮਿਸਤਰੀ ਇਹਨਾਂ ਦਾ। ਤੇ ਮਾਲਕ ਨੂੰ ਮਿਸਤਰੀ ਬਣਾਈ ਜਾਣਦੇ ਆ। ਇਹ ਹਾਲਾਤ ਨੇ, ਇਹ ਹਾਲਾਤ ਆ ਯੂਟਿਊਬਰਾਂ ਦੇ। ਮਿਸਤਰੀ ਬਣਵਾ ਇਹਨਾਂ ਮੌਲਵੀ ਦਾ ਬਣਾ, ਮੌਲਵੀ ਦਾ ਵੀਡੀਓ ਬਣਾ। ਇਹ ਹੈਲਪਰ ਹੈ ਮਿਸਤਰੀ ਦਾ, ਜਦੀਦ ਮਿਸਤਰੀ। ਮੌਲਵੀ ਚੰਗਾਰੇ ਕਢਾਈ ਜਾਂਦਾ ਬੈਠਾ।
ਤਾਰਾਂ ਦੇ ਚਿੰਗਾਰੇ ਖੜਾ ਕੇ ਉਹ ਪੁੱਠੀ ਤਾਰ ਤੇ ਲਾਓ ਤੇ ਚਿੰਗਾਰੇ ਚੰਗੇ ਨਿਕਲਦੇ। ਅੱਗੇ ਇੱਕ ਵਾਰੀ ਨਾ ਮੈਂ ਤਾਰਾਂ ਲੱਥ ਗਈਆਂ ਚਾਰੇ ਹੀ, ਮੈਨੂੰ ਸਮਝ ਨਹੀਂ ਲੱਗੇ ਤਾਰ ਕਿਹੜੀ ਕਿੱਧਰ ਲਾਉਣੀ ਆ। ਅੱਛਾ ਨਵੀਂ ਟਰਾਲੀ ਬਣਵਾਈ ਸੀ ਉਹ ਮੈਂ ਨਾ ਤਾਰ ਆ ਜਿਹੜੀ ਸੀ ਨਾ ਉਹ ਦੂਸਰੀ ਜਗ੍ਹਾ ਤੇ ਲਾਈ ਸੀ। ਤਾਰ ਲਾਵਾਂ ਤੀ ਬੜੀ ਲੰਬੀ ਆ ਕੇ ਨਿਕਲੇ। ਮੇਰੇ ਲੱਤਾਂ ਵੀ ਕੰਬਣ, ਫਿਰ ਲਾਵਾਂ ਹਲੇ ਦੂਰੀ ਇਹ ਕਰਕੇ ਨਾ ਫਿਰ ਆ ਕੇ ਨਿਕਲੇ। ਫਿਰ ਮੈਂ ਤਾਰਾਂ ਬਦਲ ਕੇ ਦੇਖੀਆਂ ਸੈੱਟ ਹੋ ਗਈ। ਮੈਂ ਕਿ ਰੋੜਾ ਹੀ ਪੁੱਠੀ ਲੱਗਣ ਲਈ ਬਸ ਇਹ ਕੁਝ ਲਾਉਂਦਾ ਕੱਢੀ ਜਾਣੀ ਉੱਥੋਂ ਕੱਢਿਆ। ਹੱਥ ਨਾਲ ਕਰੰਟ ਲੱਗਦਾ ਨਹੀਂ? ਵੈਸੇ ਪੁੱਛਦਾ ਪਿਆ ਤੈਨੂੰ ਯਾਰ। ਬੜਾ ਬੁਰਾ ਲੱਗਦਾ। ਅੱਛਾ 15 ਦਿਨ ਜੋੜ ਦੋਦਾ ਰਹਿੰਦੇ ਆ ਹੱਥ ਦੇ। ਸਾਈਕਲ ਤੇ ਸਾਡੇ ਮਾਲਟੇ ਜਿਹੜੇ ਬੰਨੇ ਨਾ ਬੜੇ ਮਜ਼ਬੂਤ ਬੰਨ ਹੋਏ ਆ ਟੂਬ ਦੀ ਵਜ੍ਹਾ ਤੋਂ, ਬਿਲਕੁਲ ਨਹੀਂ ਹਿਲਦੇ ਹੁਲਦੇ ਹੈਗੇ। ਠੀਕ ਹੈ, ਥੋੜ੍ਹੀ ਜਿਹੀ ਨਾ ਤੇਜ਼ ਹਵਾ ਚੱਲਣੀ ਸ਼ੁਰੂ ਹੋ ਗਈ ਆ ਤਾਂ ਦਰਖਤ ਦਿਖਦੇ ਹੋਣੇ ਪਿੱਛੇ ਹਿਲਦੇ, ਅਤੇ ਜਿਹੜਾ ਆਵਾਜ਼ ਆਉਂਦੀ ਵੀ ਸ਼ਿਕਾਰ ਨਾ ਛੂੰ ਛੂੰ ਦਾ ਨਾ ਬਹੁਤ ਜ਼ਿਆਦਾ, ਜਿਸ ਤਰ੍ਹਾਂ ਬਹੁਤ ਤੇਜ਼ ਹਵਾ ਚੱਲਦੀ ਖੜੀ ਹੋਵੇ। ਸਹਿਰਾ ਵਾ ਨਾ ਅਤੇ ਹਵਾ ਥੋੜ੍ਹੀ ਜਿਹੀ ਵੀ ਚੱਲਦੀ ਹੈ ਤਾਂ ਬਹੁਤ ਜ਼ਿਆਦਾ ਲੱਗਦੀ ਹੈ। ਚੱਲਦੇ ਆ ਹੁਣ ਅਸੀਂ ਅੱਜ ਨਾ ਇੱਕ ਨਵਾਂ ਰਾਹ ਇਖਤਿਆਰ ਕਰਾਂਗੇ। ਨਵਾਂ ਰਸਤਾ ਪਤਾ ਲੱਗਿਆ ਵੀ ਨਾ ਨਵਾਂ ਰੋਡ ਬਣਿਆ ਵਾ ਇੱਕ, ਉੱਧਰੋਂ ਚੱਲਦੇ ਹਾਂ। ਜਿਹੜਾ ਸਫ਼ਰ ਸਾਡੇ ਕੋਲੋਂ ਉੱਧਰੋਂ ਤੈਅ ਹੋ ਜਾਏਗਾ ਚੰਗਾ ਹੀ ਆ, ਕਿਉਂ ਜਿਹੜਾ ਮੇਨ ਰੋਡ ਆ ਨਾ ਉਹ ਬਹੁਤ ਜ਼ਿਆਦਾ ਖ਼ਰਾਬ ਹੋਇਆ ਪਿਆ ਵਾ। ਮੋਟਰਸਾਈਕਲ 40-50 ਤੋਂ ਉੱਤੇ ਜਾਂਦਾ ਹੀ ਨਹੀਂ ਹੈਗਾ। ਇਸ ਰਾਹ 'ਤੇ ਨਾ ਪਹਿਲੀ ਵਾਰੀ ਸਫ਼ਰ ਕਰਦਾ ਪਿਆ ਮੈਂ। ਰਾਹ ਬਣਿਆ ਤਾਂ ਨਵਾਂ ਠੀਕ ਆ, ਪਤਾ ਨਹੀਂ ਹੁਣ ਕਿੱਥੇ ਤੱਕ ਬਣਿਆ ਹੋਵੇਗਾ ਕਾਰਪੇਟ ਰੋਡ, ਕਿਉਂ ਕਾਰਪੇਟ ਰੋਡਾਂ ਦੇ ਨਾ ਸਾਰੇ ਟੋਟੇ ਬਣਦੇ ਆ 10-12 ਕਿਲੋਮੀਟਰ ਦਾ, ਕੋਈ 20 ਕਿਲੋਮੀਟਰ ਦਾ ਇੱਦਾਂ। ਬਾਕੀ ਕੋਸ਼ਿਸ਼ ਸਾਡੀ ਹੋਏਗੀ ਵੀ ਰਾਹ ਜਿਹੜਾ ਨਾ ਸਾਨੂੰ ਜ਼ਿਆਦਾ ਲੰਬਾ ਮਿਲੇ ਇਹ ਵਾਲਾ, ਤਾਂ ਸਾਡਾ ਸਫ਼ਰ ਜਿਹੜਾ ਨਾ ਚੰਗੀ ਤਰ੍ਹਾਂ ਲੰਘ ਜਾਵੇ। ਵੈਸੇ ਹੈਗਾ ਠੀਕ ਆ ਇਹ ਸਹਿਰਾ ਦੇ ਵਿੱਚ ਆ, ਤਾਂ ਪਰ ਰਾਹ ਹੈਗਾ ਲੋਗੀ ਔਕਾ, ਕੋਈ ਚੀਜ਼ ਆਉਂਦੀ ਜਾਂਦੀ ਕੋਈ ਨਹੀਂ ਹੈਗੀ। ਮਨਕੇਰੇ ਸ਼ਹਿਰ ਅਸੀਂ ਪਹੁੰਚ ਗਏ ਹਾਂ। ਥੋੜ੍ਹਾ ਸਾਨੂੰ ਆਪਣੀ ਮੁਖਾਲਫ ਸਿਮਤ 'ਤੇ ਜਾਣਾ ਪੈਣਾ ਪੈਟਰੋਲ ਪਵਾਉਣ ਵਾਸਤੇ। ਸ਼ਹਿਰ ਦੇ ਦੂਸਰੇ ਪਾਸੇ ਨਾ ਪੈਟਰੋਲ ਪੰਪ ਆ, ਔਰ ਸਾਹਮਣੇ ਆ ਗਿਆ ਪੈਟਰੋਲ ਪੰਪ। ਇੱਥੇ ਪੈਟਰੋਲ ਪਵਾਉਂਦੇ ਹਾਂ, ਫਿਰ ਵਾਪਸ ਜਾਵਾਂਗੇ ਦੁਬਾਰਾ ਉੱਧਰ ਨੂੰ। ਮੋਟਰਸਾਈਕਲ ਦੇ ਸੇਫਗਾਰਡ 'ਤੇ ਪੈਰ ਰੱਖੇ ਹੋਏ ਆ, ਮੌਜ ਲੱਗੀ ਹੋਈ ਆ। ਰਾਹ ਦੇ ਵਿੱਚ ਟ੍ਰੈਫਿਕ ਹੈ ਕੋਈ ਨਹੀਂ ਗੀ, ਮੇਨ ਰੋਡ 'ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ। ਇੱਥੇ ਰਾਹ ਸਕੂਨ ਆ ਬਿਲਕੁਲ, ਕੋਈ ਕਦਾਰ ਮੋਟਰਸਾਈਕਲ ਜਾਂ ਕੋਈ ਚੀਜ਼ ਗੱਡੀ ਵਗੈਰਾ ਆ ਜਾਂਦੀ, ਨਹੀਂ ਤਾਂ ਆਪਣਾ ਨਾ ਖੁੱਲ੍ਹਾ ਰੋਡ ਆ। ਕਾਰਪੇਟ ਰੋਡ ਖ਼ਤਮ ਹੋ ਗਿਆ, ਪਰ ਰੋਡ ਆ ਵੀ ਠੀਕ ਆ। ਸਾਈਡਾਂ 'ਤੇ ਟਿੱਬੇ ਵਗੈਰਾ ਹੈਗੇ ਆ, ਪਰ ਰੋਡ ਜਿਹੜਾ ਨਾ ਬਿਹਤਰੀਨ ਬਣਿਆ ਹੋਇਆ ਵਾ। ਰਾਹ ਦੇ ਉੱਤੇ ਨਾ ਕਿਤੇ ਕਿਤੇ ਆਬਾਦੀ ਆਉਂਦੀ ਹੈ। ਆਹ ਨਾਲ ਦਰਬਾਰ ਆ ਗਿਆ ਅੱਗੇ, ਉਹ ਸਾਹਮਣੇ ਅੱਗੇ ਆਬਾਦੀ ਨਜ਼ਰ ਆਉਂਦੀ ਪਈ ਆ। ਆਬਾਦੀ ਵੀ ਬਹੁਤ ਥੋੜ੍ਹੀ ਇਸ ਸਾਈਡ 'ਤੇ, ਪੂਰਾ ਸਕੂਨ ਇਲਾਕਾ। ਸਾਡੇ ਮੋਟਰਸਾਈਕਲ ਦਾ ਨਾ ਅਗਲਾ ਟਾਇਰ ਹੋ ਗਿਆ ਪੈਂਚਰ। ਜਿੰਨੀ ਦੇਰ ਪੈਂਚਰ ਲੱਗਦਾ ਨਾ, ਸਾਡੇ ਇੱਥੇ ਰਿਸ਼ਤੇਦਾਰ ਰਹਿੰਦੇ ਇਸ ਪਿੰਡ ਦੇ ਵਿੱਚ ਹੀ, ਅਸੀਂ ਉਹਨਾਂ ਦੇਰ ਨਾਲ ਉਹਨਾਂ ਦੇ ਘਰੋਂ ਹੋ ਜਾਂਦੇ ਹਾਂ। ਫਿਰ ਆ ਕੇ ਮੋਟਰਸਾਈਕਲ ਆਪਣਾ ਲੈ ਲਾਂਗੇ ਇਹਦੇ ਕੋਲੋਂ। ਲੱਗ ਗਿਆ ਪੈਂਚਰ? ਹੋ ਗਿਆ? ਕਿੰਨੇ ਪੈਂਚਰ ਨਿਕਲੇ? ਸਾਡਾ ਆਪਣਾ ਇਲਾਕਾ ਆ ਗਿਆ ਹੁਣ। ਰੋਡ ਸਾਡੇ ਕੋਲ ਵੀ ਮਾਸ਼ਾਅੱਲਾ ਸਾਰੇ ਠੀਕ ਬਣੇ ਹੋਏ ਆ। ਘਰ ਦੇ ਨੇੜੇ ਪਹੁੰਚੇ ਖੜੇ ਅਸੀਂ। ਮੁਹੰਮਦ ਗੇਟ ਖੋਲ, ਵੱਡਾ ਗੇਟ ਖੋਲ। ਅੱਛਾ ਮੁਹੰਮਦ, ਤੂੰ ਮੈਨੂੰ ਯਾਦ ਕੀਤਾ ਸੀ ਹੈਂ? ਤੂੰ ਘਰ ਵਾਲਾ ਜ਼ਲੀਲ ਵੀ ਚੰਗਾ ਕੀਤਾ ਹੈ ਨਾ? ਕੀਤਾ ਨਾ ਜ਼ਲੀਲ? ਦੱਸਦਾ ਨਹੀਂ ਹੁਣ ਤੇਰੇ ਮੂੰਹ ਕਰਕੇ। ਤੂੰ ਮੈਨੂੰ ਲੈ ਕੇ ਨਹੀਂ ਗਿਆ ਸੀ ਨਾ? ਤੇ ਨਹੀਂ ਲੈ ਕੇ ਜਾਣਾ ਸੀ ਨਾ ਤੈਨੂੰ, ਤੂੰ ਹਜੇ ਛੋਟਾ ਵਾਂ, ਵੱਡਾ ਨਹੀਂ ਹੋਇਆ ਹਜੇ। ਮੈਂ ਵੱਡਾ ਹੀ ਹੋਇਆ ਨਹੀਂ ਛੋਟਾ। ਆਹ ਤੇਰੇ ਵਾਸਤੇ ਕੀ ਲੈ ਕੇ ਆ ਦੇਖ ਮੈਂ, ਕੀ ਆ? ਅੰਬ। ਅੰਬ ਨਹੀਂ ਕਿ ਮਾਲਟੇ ਆ। ਅੰਬਾ ਅੰਬ ਕਹਿੰਦੇ ਨੇ। ਘਰ ਅਸੀਂ ਪਹੁੰਚ ਗਏ ਹਾਂ ਤਾਂ ਕੱਢਦੇ ਹਾਂ ਕੱਪੜੇ ਚੇਂਜ ਕਰਕੇ ਨਾ ਪੱਠੇ ਲੈ ਕੇ ਆਈਏ ਡੰਗਰਾਂ ਦੇ, ਫਿਰ ਕੋਈ ਹੋਰ ਕੰਮ ਦੇਖਾਂਗੇ ਕਰਾਂਗੇ। ਕਿੰਨਾ ਰਹਿ ਗਿਆ ਪਾਣੀ? ਪਾਣੀ ਤਾਂ ਬੜਾ ਪਿਆ। ਕਿੰਨਾ? ਨਹੀਂ ਅੱਜ ਕਿੰਨਾ ਲੈਣਾ?
ਅੱਜ ਆਹਾਂ ਕਿੱਲਾ ਭਰ ਕੇ ਆ ਲੈ 3 ਕਨਾਲਾਂ ਭਰ ਕੇ ਤੇ ਲਾਈ ਜਾ ਰਾਤੀ ਨਹੀਂ ਤੈਨੂੰ ਰੋਟੀ ਲਿਆ ਦੂੰਗਾ ਇੱਥੇ ਵਿਹਲਾ ਹੀ ਆ ਘਰ ਕਿਹੜਾ ਕੰਮ ਕਰਨਾ ਹੁਣ ਤੂੰ ਸੋਣਾ ਹੀ ਆ, ਨਾ ਸੋਈਆਂ ਜੇ ਰਾਤੀ ਖੈਰ ਆ ਠੀਕ ਆ ਜਿਹੜੀ ਸਰਦੀ ਇੱਥੇ ਉਹ ਸਰਦੀ ਖੈਰ ਆ ਤੈਨੂੰ ਮੈਂ ਚਾਦਰ ਲਿਆ ਦਿੱਤੀ ਆ ਇੱਕ ਦਿਨ ਚਾਦਰ ਹੋਰ ਲਿਆ ਦਿੰਦਾ ਅੱਛਾ ਚੰਗੀ ਤਰ੍ਹਾਂ ਰਜਾਈ ਲਿਆ ਦੇ ਤੇ ਇੱਕ ਮੰਜਾ ਲਿਆ ਦੇ ਨਾ ਤੈਨੂੰ ਕੰਬਲ ਲਿਆਦਾ ਨਾਲ ਹਾਂ ਲਿਆ ਦੇ ਯਾਰ ਪਿੰਡ ਤੇ ਅਸੀਂ ਆਏ ਆ ਪਰ ਪਿਛਲੇ 2 ਦਿਨ ਜਿਹੜੇ ਨਾ ਪਿੰਡ ਤੇ ਬੜੇ ਭਾਰੀ ਲੰਘੇ ਆ ਇੱਕ ਦਿਨ 3 ਫੋਤਕੀਆਂ ਹੋਈਆਂ ਫਿਰ ਇੱਕ ਦਿਨ 1 ਹੋਈ ਉਹ ਦਿਨ 3 ਹੋਈ ਉਦੋਂ ਤੇ ਪਿੰਡ ਵਾਲੇ ਨਾ ਪੂਰਾ ਦਿਨ ਜਨਾਜ਼ਾ ਹੀ ਪੜ੍ਹਦੇ ਰਹੇ ਕਿ ਜਦੋਂ ਕੋਈ ਫੋਤਕੀ ਵਗੈਰਾ ਹੁੰਦੀ ਹੈ ਨਾ ਪਿੰਡ ਦੇ ਵਿੱਚ ਤੇ ਤਕਰੀਬਨ ਪਿੰਡ ਵਾਲੇ ਜਿਹੜੇ ਨਾ ਸਾਰੇ ਹੀ ਉਹਦਾ ਜਨਾਜ਼ਾ ਨਾ ਅਟੈਂਡ ਕਰਦੇ ਆ, ਸਾਰੇ ਹੀ ਪੜ੍ਹਦੇ ਜਨਾਜ਼ਾ ਉਹਦਾ। ਚੰਗੇ ਜਿਹੜੇ ਨਾ ਸੈਡ ਦਿਨ ਲੰਘੇ 2 ਪਿੰਡ ਵਾਲਿਆਂ ਦੇ। ਸਾਡਾ ਅੱਜ ਦਾ ਵਲਾਗ ਇੰਨਾ ਹੀ ਸੀਗਾ। ਅਦਰੀਸਾਂ ਹੁਣ ਇੱਥੇ ਪਾਣੀ ਸ਼ਾਣੀ ਲਵਾਉਂਦੇ ਆ ਤੇ ਫਿਰ ਥੋੜ੍ਹੇ ਹਨੇਰਾ ਹੋ ਜਾਣਾ ਤੇ ਫਿਰ ਜਾਵਾਂਗੇ ਘਰ।